ਅਗਲੀਆਂ ਖਬਰਾਂ ਵੱਲ ਚਲੀਏ। ਅਮਰੀਕਾ ਦੇ ਵਿੱਚ ਜਿਹੜੇ ਪ੍ਰੋਟੈਸਟ ਚੱਲ ਰਹੇ ਆ ਪੈਲਸਤੀਨੀਅਨ ਸਪੋਰਟ ਦੇ ਵਿੱਚ, ਤੇ ਹੁਣ ਲੇਟੈਸਟ ਖਬਰ ਇਹ ਆ ਰਹੀ ਆ, ਨਿਊਯਾਰਕ ਦੇ ਮੇਅਰ ਐਰਿਕ ਐਡਮ ਨੇ ਇਹ ਕਿਹਾ ਕਿ 300 ਲੋਕਾਂ ਨੂੰ ਕੋਲੰਬੀਆ ਯੂਨੀਵਰਸਿਟੀ ਤੋਂ ਅਰੈਸਟ ਕੀਤਾ ਗਿਆ ਹੈ, ਤੇ ਨਾਲ ਦੀ ਨਾਲ ਸਿਟੀ ਕਾਲਜ ਆਫ ਨਿਊਯਾਰਕ ਤੋਂ ਵੀ ਅਰੈਸਟ ਕੀਤਾ ਗਿਆ ਹੈਗਾ ਆ। ਵਾਲ ਸਟਰੀਟ ਜਰਨਲ ਰਿਪੋਰਟ ਕਰ ਰਹੀ ਆ, ਕਹਿੰਦੇ ਪਈ ਅੱਜ ਸਵੇਰੇ ਪੁਲਿਸ ਵਾਲਿਆਂ ਨੇ 119 ਪ੍ਰੋਟੈਸਟਰਸ ਜੋ ਸੀ ਬੈਰੀਕੇਡ ਲਾ ਕੇ ਕੋਲੰਬੀਆ ਦੇ ਹੈਮਿਲਟਨ ਹਾਲ ਦੇ ਵਿੱਚ ਸੀਗੇ, ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਅਮਰੀਕਾ ਦੇ ਵਿੱਚ ਪਾਲਸਤੀਨੀਅਨ ਗਾਜ਼ਾ ਤੇ ਇਜ਼ਰਾਈਲ ਚ ਜੋ ਜੰਗ ਚੱਲ ਰਹੀ ਹੈਗੀ ਆ, ਜੰਗ ਤਾਂ ਐਕਚੁਅਲੀ ਵਨ ਸਾਈਡ ਹੀ ਆਪਾਂ ਕਹਿ ਸਕਦੇ ਆ, ਉਸ ਨੂੰ ਲੈ ਕੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਿਹੜੇ ਪ੍ਰੋਟੈਸਟ ਆ ਉਹ ਸ਼ੁਰੂ ਹੋ ਗਏ ਹੈਗੇ ਆ। ਸ਼ੁਰੂਆਤ ਇਹਨਾਂ ਦੀ ਕੋਲੰਬੀਆ ਯੂਨੀਵਰਸਿਟੀ ਚੋਂ ਹੋਈ ਸੀ। ਉੱਥੇ ਜਦੋਂ ਪ੍ਰੋਟੈਸਟਰਸ ਨੂੰ ਅਰੈਸਟ ਕੀਤਾ ਗਿਆ, ਉਹ ਤੋਂ ਬਾਅਦ ਵੱਖ-ਵੱਖ ਜਿਹੜੀਆਂ ਯੂਨੀਵਰਸਿਟੀਜ਼ ਆ ਉਹਨਾਂ ਦੇ ਵਿੱਚ ਇਹ ਫੈਲ ਗਈ। ਕੋਲੰਬੀਆ ਯੂਨੀਵਰਸਿਟੀ ਕੋਈ ਇਹ ਪਹਿਲੀ ਇਨਸੀਡੈਂਟ ਨਹੀਂ ਹੋਈ। ਕੋਲੰਬੀਆ ਯੂਨੀਵਰਸਿਟੀ ਦੇ ਵਿੱਚ 60 ਸਾਲ ਪਹਿਲਾਂ ਜਦੋਂ ਸਿਵਲ ਰਾਈਟਸ ਮੂਵਮੈਂਟ ਚੱਲੀ ਸੀ, ਉਸ ਤੋਂ ਬਾਅਦ ਵੀਅਤਨਾਮ ਵਾਰ ਵੇਲੇ ਐਗਜ਼ੈਕਟਲੀ ਸੇਮ ਜੋ ਅਕੈਡਮਿਕ ਬਿਲਡਿੰਗਸ ਹੈਗੀਆਂ ਉਸ ਟਾਈਮ ਵੀ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਸੀ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਈਆਂ ਸੀਗੀਆਂ। ਸੋ 17 ਅਪ੍ਰੈਲ ਨੂੰ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਇਹ ਪ੍ਰੋਟੈਸਟ ਸ਼ੁਰੂ ਹੋਏ ਸੀ। ਉਸ ਤੋਂ ਬਾਅਦ 18 ਅਪ੍ਰੈਲ ਨੂੰ ਨਿਊਯਾਰਕ ਦੀ ਜਿਹੜੀ ਪੁਲਿਸ ਆ ਉਹ ਕੋਲੰਬੀਆ ਯੂਨੀਵਰਸਿਟੀ ਦੇ ਕੈਂਪਸ 'ਚ ਐਂਟਰ ਹੁੰਦੀ ਆ। 100 ਤੋਂ ਵੱਧ ਸਟੂਡੈਂਟਸ ਜਿਹੜੇ ਉਹਨਾਂ 'ਚ ਮੈਜੋਰਟੀ ਪ੍ਰੋਟੈਸਟਰਸ ਹੈਗੇ ਆ ਉਹਨਾਂ ਨੂੰ ਅਰੈਸਟ ਕਰਦੀ ਆ, ਜਿਨ੍ਹਾਂ ਦੇ ਵਿੱਚੋਂ ਇੱਕ ਜੋ ਯੂਐਸ ਦੀ ਕਾਂਗਰਸ ਵੂਮਨ ਇਲਹਾਨ ਉਮਾਰ ਆ, ਉਹਨਾਂ ਦੀ ਬੇਟੀ ਵੀ ਆ, ਉਹਨੂੰ ਵੀ ਅਰੈਸਟ ਕਰਕੇ ਉਹ ਲੈ ਜਾਂਦੇ ਹੈਗੇ ਆ। ਤੇ ਨਿਊਯਾਰਕ ਦੇ ਮੇਅਰ ਐਰਿਕ ਐਡਮ ਨੇ ਜੋ ਕੋਲੰਬੀਆ ਯੂਨੀਵਰਸਿਟੀ ਦੇ ਆਫੀਸ਼ੀਅਲਸ ਆ ਉਹਨਾਂ ਨੂੰ ਉਹਨਾਂ ਦੀ ਜਿਹੜੀ ਪੁੱਛਗਿੱਛ ਵੀ ਕੀਤੀ ਹੈਗੀ ਆ। ਉਹ ਤੋਂ ਬਾਅਦ ਫਿਰ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜਾ ਪ੍ਰੋਟੈਸਟ ਸ਼ੁਰੂ ਹੋ ਜਾਂਦਾ ਹੈਗਾ, ਤੇ ਉੱਥੇ ਸਪੀਚ ਦਿੱਤਾ ਜਾਂਦਾ ਇੱਕ ਫਿਲਮ ਮੇਕਰ ਜੌਨ ਐਮ ਚੂ ਵੱਲੋਂ। ਤੇ ਸਟੂਡੈਂਟਸ ਜਿਹੜੇ ਉੱਥੇ ਦੇ ਵੈਲੇਡਿਕਟੋਰੀਅਨ ਸਟੂਡੈਂਟ ਜਿਹੜੀ ਕਿ ਮੁਸਲਿਮ ਬੱਚੀ ਹੈਗੀ ਆ, ਉਸ ਦਾ ਜੋ ਉੱਥੇ ਭਾਸ਼ਣ ਹੋਣਾ ਸੀ, ਜਿਹੜੀ ਸਪੀਚ ਹੋਣੀ ਸੀ, ਉਸ ਨੂੰ ਜਿਹੜਾ ਕੈਂਸਲ ਕਰ ਦਿੱਤਾ ਜਾਂਦਾ ਹੈਗਾ। 22 ਅਪ੍ਰੈਲ ਨੂੰ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਕਲਾਸਿਸ ਕੈਂਸਲ ਕਰ ਦਿੱਤੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਆ ਉਹ ਸ਼ੁਰੂ ਹੋ ਜਾਂਦਾ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਐਡਰੈਸ ਕਰਦੇ ਆ ਇਸ ਅਨਰੈਸਟ ਨੂੰ ਲੈ ਕੇ। ਇਸ ਨੂੰ ਇਹ ਵੀ ਜੋੜਿਆ ਜਾਂਦਾ ਵੀ ਐਂਟੀਸੈਮਿਟਿਜ਼ਮ ਪ੍ਰੋਟੈਸਟ ਹੋ ਰਿਹਾ ਆ, ਜਿਊ ਸ਼ਮੂਲ ਦੇ ਸਟੂਡੈਂਟਸ ਨੂੰ ਤੰਗ ਕੀਤਾ ਜਾ ਰਿਹਾ ਆ। ਅਪ੍ਰੈਲ 24 ਨੂੰ ਕੋਲੰਬੀਆ ਦੇ ਐਡਮਿਨਿਸਟ੍ਰੇਟਰਸ ਨੇ ਨਵੀਂ ਡੈਡਲਾਈਨ ਸੈੱਟ ਕੀਤੀ ਵੀ ਜੀ ਸਟੂਡੈਂਟਸ ਨੂੰ ਇੱਥੋਂ ਆਪਣੇ ਜਿਹੜੇ ਇਨਕੰਪੈਟੈਂਟਸ ਹੈਗੇ ਆ ਉਹਨਾਂ ਨੂੰ ਬੰਦ ਕਰਨਾ ਪਊਗਾ। ਉਹ ਤੋਂ ਬਾਅਦ ਯੂਨੀਵਰਸਿਟੀ ਦੇ ਜਿਹੜੇ ਹੋਰ ਕੈਂਪਸਸ ਆ ਟੈਕਸਸ, ਆਸਟਨ ਦੇ ਵਿੱਚ, ਉੱਥੇ ਜਿਹੜੇ ਪ੍ਰੋਟੈਸਟ ਵੱਧ ਜਾਂਦੇ ਆ। 26 ਅਪ੍ਰੈਲ ਨੂੰ ਜਿਹੜਾ ਇਸ ਨੂੰ ਐਕਸਟੈਂਡ ਕੀਤਾ ਜਾਂਦਾ, ਜਿਹੜਾ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀਗਾ ਆਪਣੇ ਜਿਹੜੇ ਤੰਬੂ ਆ ਚੱਕਣ ਦਾ। ਤੇ ਕੋਲੰਬੀਆ ਨੇ ਕਹਿੰਦੇ ਪਈ ਸਟੂਡੈਂਟਸ ਨੂੰ ਡਿਸਮਿਸ ਕਰ ਦਿੱਤਾ 29 ਅਪ੍ਰੈਲ ਨੂੰ, ਤੇ 100 ਦੇ ਕਰੀਬ ਜਿਹੜੇ ਟੈਂਟ ਹੈਗੇ ਆ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਉੱਥੋਂ ਜਿਹੜਾ ਆ ਬਾਹਰ ਨਿਕਲੋ। ਹੁਣ ਤੱਕ ਜਦੋਂ ਤੱਕ ਆਪਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਹੇ ਹੈਗੇ ਆ, 1000 ਤੋਂ ਵੱਧ ਜਿਹੜੇ ਸਟੂਡੈਂਟਸ ਆ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਜ਼ ਦੇ ਵਿੱਚ ਸਟੂਡੈਂਟਸ, ਉਹਨਾਂ 'ਚ ਕੁਝ ਪ੍ਰੋਫੈਸਰ ਵੀ ਹੈਗੇ ਆ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਅਪ੍ਰੈਲ 30 ਨੂੰ ਦਰਜਨਾਂ ਦੇ ਕਰੀਬ ਜਿਹੜੇ ਪ੍ਰੋਟੈਸਟਰਸ ਆ ਉਹ ਕੋਲੰਬੀਆ ਯੂਨੀਵਰਸਿਟੀ ਦਾ ਜਿਹੜਾ ਹੈਮਿਲਟਨ ਹਾਲ ਆ ਉਸ ਨੂੰ ਆਪਣੇ ਕਬਜ਼ੇ 'ਚ ਲਾ ਲੈਂਦੇ ਆ ਤੇ ਉੱਥੇ ਵੱਡਾ ਸਾਰਾ ਪੋਸਟਰ ਆ ਫ੍ਰੀ ਪੈਲਸਤਾਈਨ ਦਾ ਉਹ ਹੈਂਗ ਕਰ ਦਿੰਦੇ ਹੈਗੇ ਆ। ਉਹ ਤੋਂ ਬਾਅਦ ਨਿਊਯਾਰਕ ਦੀ ਸਿਟੀ ਦੀ ਜਿਹੜੀ ਪੁਲਿਸ ਆ ਉਹ ਰਾਇਟ ਸ਼ੀਲਡਸ ਦੇ ਵਿੱਚ ਪਹੁੰਚਦੀ ਆ ਤੇ ਅੱਜ ਜਿਹੜੀ ਆ ਉੱਥੇ ਇੱਕ ਕਲੈਸ਼ ਹੁੰਦਾ ਹੈਗਾ ਪ੍ਰੋਟੈਸਟਰਸ ਤੇ ਪੁਲਿਸ ਦੇ ਵਿੱਚ ਮਈ 1 ਨੂੰ। ਤੇ ਇਸੇ ਤਰ੍ਹਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਤੋਂ ਖਬਰ ਆ ਰਹੀ ਆ ਵੀ ਉੱਥੇ ਪਾਲਸਤੀਨੀਅਨ ਹੱਕ ਦੇ ਵਿੱਚ ਪ੍ਰੋਟੈਸਟਰਸ ਤੇ ਜਿਹੜੇ ਵਿਰੋਧ ਦੇ ਵਿੱਚ ਆ ਉਹਨਾਂ ਦੇ ਵਿੱਚ ਕਾਫੀ ਲੜਾਈ ਝਗੜਾ ਹੁੰਦਾ ਆ, ਧੱਕਾ ਮੁੱਕੀ ਹੁੰਦੀ ਹੈਗੀ ਆ। ਕੁਝ ਸਟੂਡੈਂਟਸ ਦੇ ਜਿਹੜੀਆਂ ਸੱਟਾਂ ਵੀ ਲੱਗੀਆਂ ਹੈਗੀਆਂ ਤੇ ਪੁਲਿਸ ਜੋ ਆ ਉਹ ਆਪਣੇ ਹੈਲਮਟਸ ਪਾ ਕੇ ਉਸ ਲੜਾਈ ਨੂੰ ਛਡਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਹੈਗੇ ਆ। ਇਹ ਜੋ ਪ੍ਰੋਟੈਸਟ ਚੱਲ ਰਹੇ ਆ ਐਸੋਸੀਏਟਡ ਪ੍ਰੈਸ ਦੇ ਜੋ ਪੂਰੀ ਡਿਟੇਲ ਦਿੱਤੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ।
ਬਿਲਕੁਲ ਪ੍ਰੋ ਪੈਲੇਸਟੀਨੀਅਨ ਪ੍ਰੋਟੈਸਟਰਸ ਕਹਿ ਰਹੇ ਆ ਵੀ UCLA ਵਾਲਿਆਂ ਨੇ ਜਦ ਉਹਨਾਂ ਦੇ ਤੰਬੂਆਂ ਦੇ ਉੱਤੇ ਇਨਕੈਂਪਮੈਂਟਸ ਦੇ ਉੱਤੇ ਦੂਜੀ ਧਿਰ ਵੱਲੋਂ ਹਮਲਾ ਕੀਤਾ ਗਿਆ ਤਾਂ ਯੂਨੀਵਰਸਿਟੀ ਨੇ ਕੁਝ ਨਹੀਂ ਕੀਤਾ। ਉੱਦਾਂ ਕਹਿੰਦੇ ਵੀ ਸਾਨੂੰ ਚੱਕ ਚੱਕ ਕੇ ਬਾਹਰ ਸੁੱਟਣ ਦੀਆਂ ਜਿਹੜੀਆਂ ਉਹ ਗੱਲਾਂ ਕਰ ਰਹੇ ਆ। ਐਰਿਕ ਐਡਮਸ ਜੋ ਕਿ ਨਿਊਯਾਰਕ ਸਿਟੀ ਦੇ ਮੇਅਰ ਆ, ਉਹਨਾਂ ਨੇ ਅੱਜ ਜਿਹੜਾ ਉਹ ਦੱਸਿਆ ਵੀ 300 ਤੋਂ ਵੱਧ ਜਿਹੜੇ ਵਿਦਿਆਰਥੀ ਆ ਉਹ ਕੋਲੰਬੀਆ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਤੇ ਸਿਟੀ ਕਾਲਜ ਆਫ ਨਿਊਯਾਰਕ ਦੇ ਵਿੱਚ ਉਹ ਗ੍ਰਿਫਤਾਰ ਕੀਤੇ ਗਏ ਆ, ਅਰੈਸਟ ਕੀਤੇ ਗਏ ਆ। ਪੁਲਿਸ ਇਸ ਟਾਈਮ ਕਾਲਜ ਪ੍ਰੋਟੈਸਟ ਦੇ ਉੱਤੇ ਕ੍ਰੈਕ ਡਾਊਨ ਕਰ ਰਹੀ ਆ। ਐਡਮ ਨੇ ਵੀ ਦੱਸਿਆ ਵੀ ਬੁੱਧਵਾਰ ਦੀ ਜਿਹੜੀ ਸਵੇਰ ਨੂੰ ਵੀ ਪੁਲਿਸ ਨੇ ਇੱਕ ਰਾਤ ਪਹਿਲਾਂ 119 ਜਿਹੜੇ ਪ੍ਰੋਟੈਸਟਰਸ ਆ ਜਿਹੜੇ ਬੈਰੀਕੇਡ ਹੋਏ ਸੀਗੇ ਉਹਨਾਂ ਨੂੰ ਵੀ ਉੱਥੋਂ ਕੱਢਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ ਤੇ ਪ੍ਰੋਟੈਸਟ ਜਿਹੜੇ ਇਸ ਟਾਈਮ ਲਗਾਤਾਰ ਐਸਕੇਲੇਟ ਹੁੰਦੇ ਜਿਹੜੇ ਉਹ ਜਾ ਰਹੇ ਆ। ਕੋਲੰਬੀਆ ਯੂਨੀਵਰਸਿਟੀ ਦੀ ਜਿਹੜੀ ਪ੍ਰੈਜ਼ੀਡੈਂਟ ਆ ਉਹਨੇ ਚਿੱਠੀ 'ਚ ਕਿਹਾ ਵੀ ਐਸਕੇਲੇਸ਼ਨ ਬਹੁਤ ਤੇਜ਼ੀ ਦੇ ਨਾਲ ਇਹ ਕੰਮ ਵਧਿਆ ਆ ਪ੍ਰੋਟੈਸਟ ਦਾ ਤੇ ਕਾਲਜ ਜਿਹੜਾ ਆ ਸਕੂਲ ਆ ਉਹ ਇਸ ਟਾਈਮ ਟੂ ਦਾ ਬ੍ਰਿੰਕ ਕਿਨਾਰੇ ਦੇ ਉੱਤੇ ਪਹੁੰਚਿਆ ਪਿਆ ਆ। ਉਧਰ UCLA ਨੇ ਆਪਣੀਆਂ ਜਿਹੜੀਆਂ ਕਲਾਸਿਸ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ ਕਿਉਂਕਿ ਕੱਲ ਦੋ ਜਿਹੜੇ ਸਟੂਡੈਂਟ ਧਿਰਾਂ ਆ ਇੱਕ ਪ੍ਰੋ ਪੈਲਸਟੀਨ ਤੇ ਇੱਕ ਪ੍ਰੋ ਇਜ਼ਰਾਈਲੀ ਕਹਿ ਸਕਦੇ ਆ। ਆਈ ਡੋਂਟ ਨੋ ਹੁਣ ਦੂਜੇ ਵਾਲੇ ਕਿਹੜੇ, ਪਰ ਇੱਕ ਪਾਸੇ ਤਾਂ ਪੱਕੇ ਪ੍ਰੋ ਪੈਲਸਟੀਨੀ ਨਹੀਂ ਆ। ਉਹਨਾਂ ਦੇ ਦਰਮਿਆਨ ਜਿਹੜੀ ਝਗੜੇ ਤੋਂ ਬਾਅਦ ਚ ਇਹਨਾਂ ਨੇ ਕਿਹਾ ਵੀ ਸੰਵੇਦਨਸ਼ੀਲ ਸਥਿਤੀ ਜਿਹੜੀ ਉਹ ਬਣੀ ਆ। ਉਧਰ ਯੂਨੀਵਰਸਿਟੀ ਆਫ ਜਾਰਜੀਆ ਦੀ ਪੁਲਿਸ ਦੇ ਦੁਆਰਾ 16 ਜਿਹੜੇ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੇ ਉੱਤੇ ਕ੍ਰਿਮੀਨਲ ਟ੍ਰੈਸਪਾਸਿੰਗ ਦੇ ਜਿਹੜੇ ਚਾਰजेस ਆ ਉਹ ਲਗਾਏ ਗਏ ਹੈਗੇ ਆ। ਸੋ ਇਸੇ ਤਰੀਕੇ ਦੇ ਨਾਲ ਯੂਨੀਵਰਸਿਟੀ ਆਫ ਵਿਸਕੌਨਸਨ ਮੈਡੀਸਨ ਦੇ ਵਿੱਚ 12 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉੱਥੇ ਹੁਣ ਇੱਕ ਟੈਂਟ ਜਿਹੜਾ ਆ ਉਹ ਰਹਿ ਗਿਆ ਆ। ਪ੍ਰੋਟੈਸਟ ਲਗਾਤਾਰ ਉੱਥੇ ਵੀ ਚੱਲ ਰਹੇ ਆ। ਉਧਰ ਦਰਜਨਾਂ ਹੀ ਪੁਲਿਸ ਅਫਸਰਾਂ ਨੂੰ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਕੋਲੰਬੀਆ ਕੈਂਪਸ ਦੇ ਵਿੱਚ ਜਿਹੜਾ ਉਹ ਤੈਨਾਤ ਕੀਤਾ ਆ ਤਾਂ ਜੋ ਜਿਹੜੀ ਯੂਨੀਵਰਸਿਟੀ ਦੀਆਂ ਸਿਕਿਉਰਿਟੀ ਦੀਆਂ ਸੁਰੱਖਿਆ ਦੀਆਂ ਜ਼ਰੂਰਤਾਂ ਆ ਉਹਨਾਂ ਨੂੰ ਪੂਰੀਆਂ ਕੀਤਾ ਜਾ ਸਕੇ। ਇਸ ਟਾਈਮ ਕੋਲੰਬੀਆ ਕਹਿੰਦੇ ਵੀ ਇੱਕ ਸਟਿਲਨੈਸ, ਇੱਕਦਮ ਚੁੱਪੀ ਤੇ ਇੱਕਦਮ ਸ਼ਾਂਤਮਈ ਮਾਹੌਲ ਤੋਂ ਜਿਹੜਾ ਉਹ ਲੱਗ ਰਿਹਾ ਆ। ਕੈਂਪਸ ਨੂੰ ਕਲੀਅਰ ਕੀਤਾ ਜਾ ਰਿਹਾ ਟੈਂਟ ਤੋਂ ਤੇ ਜਿਹੜਾ ਡੈਬਰੀ ਆ ਉਸ ਤੋਂ, ਡੈਮੋਸਟ੍ਰੇਸ਼ਨ ਤੋਂ ਜਿਹੜਾ ਉਹ ਬਾਅਦ ਦੇ ਵਿੱਚ ਐਕਸੈਸ ਹੁਣ ਕਿੱਦਾਂ ਰਹੂਗਾ, ਕਦੋਂ ਉੱਥੇ ਜਿਹੜਾ ਇਹ ਕੰਮ ਚੱਲੂਗਾ, ਇਹ ਹੁਣ ਦੇਖਣ ਵਾਲੀ ਜਿਹੜੀ ਗੱਲ ਆ। ਇਸੇ ਤਰੀਕੇ ਨਾਲ ਯੂਨੀਵਰਸਿਟੀ ਆਫ ਵਿਸਕੌਨਸਨ ਮੈਡੀਸਨ ਦੇ ਵਿੱਚ ਵੀ ਪੁਲਿਸ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਆ। ਪ੍ਰੋਟੈਸਟ ਐਨਕੈਂਪਮੈਂਟ ਜਿਹੜੇ ਤੰਬੂ ਲਾ ਕੇ ਯੂਨੀਵਰਸਿਟੀ 'ਚ ਨਿਆਣੇ ਪ੍ਰੋਟੈਸਟ ਕਰ ਰਹੇ ਆ ਉਹਨਾਂ ਨੂੰ ਉੱਥੋਂ ਚੱਕਣ ਦੇ ਲਈ ਵੀਡੀਓ ਆ ਰਹੀਆਂ ਨੇ ਵੀ ਜਿਹੜੇ ਪੁੱਲ ਅਵੇ ਬੈਰੀਕੇਡਸ ਆ UCLA ਐਨਕੈਂਪਮੈਂਟ ਦੇ ਵਿੱਚ ਉਹਨਾਂ ਨੂੰ ਜਿਹੜੇ ਕਾਊਂਟਰ ਪ੍ਰੋਟੈਸਟ ਆ ਉਹ ਚੱਕਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਫਿਰ ਪੈਪਰ ਸਪਰੇ ਜਿਹੜੀ ਆ ਉਹ ਕਰਨੀ ਪਈ ਆ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਰਿਸਪੌਂਸ ਕਹਿੰਦੇ ਆ ਉਹ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਉਦੋਂ ਆਇਆ ਜਦੋਂ ਮੇਅਰ ਕਹਿੰਦੇ ਆ ਵੀ ਸਾਨੂੰ ਜਿਹੜਾ ਲਾਸਟ ਮਿੰਟ ਕਾਲ ਆ ਉੱਥੋਂ ਆਈ ਹੈਗੀ ਆ। ਸੋ ਇਸ ਟਾਈਮ ਅਜੇ ਵੀ ਹਾਲਾਤ ਬਹੁਤ ਸਾਰੀਆਂ ਯੂਨੀਵਰਸਿਟੀਜ਼ ਦੇ ਵਿੱਚ ਚਿੰਤਾਜਨਕ ਜਿਹੜੇ ਉਹ ਬਣੇ ਪਏ ਨੇ। 2000 ਤੋਂ ਵੱਧ ਜਿਹੜੇ ਪ੍ਰੋਟੈਸਟ ਆ ਕੱਲੀ ਕਹਿੰਦੇ ਨਿਊਯਾਰਕ ਸਿਟੀ ਦੇ ਵਿੱਚ 7 ਅਕਤੂਬਰ ਤੋਂ ਬਾਅਦ ਚ ਇੱਥੇ ਜਿਹੜੇ ਉਹ ਹੋ ਚੁੱਕੇ ਆ। ਪੁਲਿਸ ਕਮਿਸ਼ਨਰ ਨੇ ਜਿਹੜਾ ਉਹ ਦੱਸਿਆ। ਨਿਊਯਾਰਕ ਸਿਟੀ ਦੇ ਜਿਹੜੇ ਮੇਅਰ ਕਹਿ ਰਹੇ ਆ ਵੀ ਜਿਹੜੇ ਕੋਲੰਬੀਆ ਦੇ ਕੈਂਪਸ ਦੇ ਵਿੱਚ ਜਿਹੜੇ ਕੁਝ ਲੋਕ ਪਹੁੰਚੇ ਆ ਉਹ ਉੱਥੇ ਨਹੀਂ ਸੀ ਹੋਣੇ ਚਾਹੀਦੇ ਤੇ ਉਹਨਾਂ ਨੇ ਇਸ ਨੂੰ ਲੈ ਕੇ ਜਿਹੜੀਆਂ ਚਿੰਤਾਵਾਂ ਜਿਹੜੀਆਂ ਉਹ ਜਤਾਈਆਂ ਨੇ। ਹਾਲਾਤ ਅਜੇ ਵੀ ਉਸੇ ਤਰੀਕੇ ਨਾਲ ਚੱਲ ਰਹੇ ਆ ਪਰ ਪੁਲਿਸ ਆਪਰੇਸ਼ਨ ਤੇਜ਼ ਨੇ।